ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜੋ ਭਾਰਤ ਦੇ ਵਿੱਚ ਮੋਦੀ ਸਰਕਾਰ ਵੱਲੋਂ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ, ਜਿਹਦੇ ਬਾਰੇ ਅਸੀਂ ਚਰਚਾ ਵੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਹਿੰਦੂ ਹਿੰਦੁਸਤਾਨ ਦਾ ਜਿਹੜੀ RSS ਦੀ ਆਈਡੀਓਲੋਜੀ ਹੈਗੀ ਹੈ, ਇਸ ਵਕਤ ਇਹਦੇ 'ਤੇ ਦੁਨੀਆ ਪੱਧਰ 'ਤੇ ਅੰਤਰਰਾਸ਼ਟਰੀ ਲੈਵਲ 'ਤੇ ਜਿਹੜੀ ਹੈ ਵਿਚਾਰ ਚਰਚਾ ਹੋ ਰਹੀ ਹੈ ਕਿ ਮੋਦੀ ਵੱਲੋਂ ਹਿੰਦੂ ਰਾਸ਼ਟਰ ਦਾ ਜਿਹੜਾ ਏਜੰਡਾ ਹੈ, ਭਾਰਤ ਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਨ ਦਾ ਜਿਹੜਾ ਏਜੰਡਾ ਹੈ ਇਹ ਲਾਗੂ ਕੀਤਾ ਜਾ ਰਿਹਾ ਹੈ। ਇਹਦੇ ਬਿਹਾਈਂਡ ਜਿਹੜੀ ਆਈਡੀਓਲੋਜੀ ਹੈ ਜਾਂ ਜਿਹੜੀ ਸਾਰੀ ਖੇਡ ਖੇਡੀ ਜਾ ਰਹੀ ਹੈ ਉਹ RSS ਦੀ ਹੈ। RSS ਪਿੱਛੇ ਬੈਠ ਕੇ ਸਾਰੀ ਜਿਹੜੀ ਖੇਡ ਹੈ ਉਹ ਖੇਡ ਰਹੀ ਹੈ। ਇਹ ਜਿਹੜੀ ਗੱਲਬਾਤ ਹੈਗੀ ਹੈ ਅੱਜ ਅਸੀਂ ਇਸੇ ਦੇ ਉੱਤੇ ਕੇਂਦਰਿਤ ਕਰਾਂਗੇ ਕਿ ਜਿਹੜਾ ਇਹ ਹਿੰਦੂ ਰਾਸ਼ਟਰ ਦਾ ਏਜੰਡਾ ਹੈ ਇਹ ਕੀ ਹੈ, ਕਿਹੜੇ ਫੈਕਟਰਸ ਹੈਗੇ ਆ ਜਿਨ੍ਹਾਂ ਨੂੰ ਮੁੱਖ ਰੱਖਦਿਆਂ ਇਹਦੇ 'ਤੇ ਕੰਮ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ, ਇਤਿਹਾਸਕ ਪਿਛੋਕੜ ਕੀ ਹੈ, ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਹੈ, ਕਿਹੜੇ ਹਥਕੰਡੇ ਵਰਤਦੇ ਇੰਪਲੀਮੈਂਟੇਸ਼ਨ ਹੋ ਰਹੀ ਹੈ, ਅਤੇ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਆ ਇਹ ਘੱਟ ਗਿਣਤੀਆਂ ਦੇ ਲਈ ਕੀ ਮਾਇਨੇ ਰੱਖਦੇ ਆ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪੰਜਾਬ ਦੇ ਵਿੱਚੋਂ ਸਿੱਖ ਚਿੰਤਕ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦੇ ਕਨਵੀਨਰ ਸਰਦਾਰ ਨਰਾਇਣ ਸਿੰਘ ਚੌੜਾ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਨੇ। ਸਿੱਖ ਸੰਘਰਸ਼ ਦੇ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਪਿਛਲੇ ਸਾਰੇ ਸਾਲਾਂ ਦੇ ਵਿੱਚ, ਦਹਾਕਿਆਂ ਦੇ ਵਿੱਚ। ਜਿਹੜਾ ਅਜੋਕਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਅਤੇ ਸਿੱਖ ਇਤਿਹਾਸ ਦੇ ਨਾਲ ਵੀ ਇਹਨਾਂ ਦਾ ਚੰਗਾ ਅਤੇ ਗੂੜਾ ਰਿਸ਼ਤਾ ਹੈ। ਸੋ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ, ਆਓ ਨਰਾਇਣ ਸਿੰਘ ਚੌੜਾ ਹੋਰਾਂ ਦੇ ਨਾਲ ਮਿਲ ਕੇ ਅਸੀਂ ਇਸ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸ਼ੁਰੂਆਤ ਕਰਨੀ ਚਾਹਾਂਗੇ ਅੱਜ ਦੀ ਜਿਹੜੀ ਮੈਂ ਤੁਹਾਡਾ ਜਿਹੜਾ ਪਿਛੋਕੜ ਹੈਗਾ, ਮੈਂ ਇਸ ਸਵਾਲ ਦੇ ਨਾਲ ਹੀ ਸ਼ੁਰੂਆਤ ਕਰਨੀ ਚਾਹੂੰਗਾ ਵੀ ਜਿਹੜੀ ਇਹ ਹਿੰਦੂ ਰਾਸ਼ਟਰ ਦੀ ਗੱਲ ਹੈਗੀ ਹੈ, ਆਈਡੀਓਲੋਜੀ ਹੈ, ਵਿਚਾਰਧਾਰਾ ਆ, ਇਹਦਾ ਪਿਛੋਕੜ ਕੀ ਹੈਗਾ, ਇਹਦੀ ਬੈਕਗਰਾਊਂਡ ਨੂੰ ਦੇਖਦਿਆਂ ਹੋਇਆਂ ਜਿਹੜੀ ਕਿਵੇਂ RSS ਅੱਜ ਇਸ ਲੈਵਲ ਤੱਕ ਪਹੁੰਚੀ ਹੈ ਕਿ ਭਾਰਤ ਦੀ ਸੱਤਾ ਜਿਹੜੀ ਹੈ ਉਹ ਇਹਨਾਂ ਦੇ ਹੱਥ ਦੇ ਵਿੱਚ ਆਈ ਹੈ। ਵੇਖੋ ਜੀ, ਹਿੰਦੁਸਤਾਨ ਦੀ ਬੁਨਿਆਦ ਹੀ ਹਿੰਦੂਤਵੀ ਸੋਚ ਦੇ ਆਧਾਰ ਉੱਤੇ ਰੱਖੀ ਗਈ ਸੀ। ਜਦੋਂ 1947 ਤੋਂ ਪਹਿਲਾਂ ਤਿੰਨ ਕੌਮਾਂ ਦੀ ਥਿਊਰੀ ਨੂੰ ਅੰਗਰੇਜ਼ ਸਾਮਰਾਜ ਨੇ ਪ੍ਰਵਾਨ ਕੀਤਾ ਸੀ, ਸਿੱਖ, ਮੁਸਲਮਾਨ ਤੇ ਹਿੰਦੂ। ਉਹ ਪ੍ਰਵਾਨਗੀ ਦਾ ਕਾਰਨ ਵੀ ਹਿੰਦੂਤਵ ਸੋਚ ਹੀ ਸੀ, ਕਿਉਂਕਿ ਅੰਗਰੇਜ਼ ਸਾਮਰਾਜ ਦੇ ਨਾਲ ਹਿੰਦੂਤਵ ਦੇ ਲੀਡਰਾਂ ਦੇ ਬੜੇ ਗੂੜੇ ਸੰਬੰਧ ਸਨ ਤੇ ਇਹ ਪੂਰੇ ਹੀ ਇਸ ਖਿੱਤੇ ਨੂੰ ਹਿੰਦੁਸਤਾਨ ਵਿੱਚ ਬਦਲਣਾ ਚਾਹੁੰਦੇ ਸਨ। ਮੁਸਲਮਾਨਾਂ ਦੀ ਲੀਡਰਸ਼ਿਪ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਤੇ ਸਿੱਖਾਂ ਨੇ ਇਸ ਨੂੰ ਸੁਹਿਰਦਤਾ ਨਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹ ਜਿਹੜਾ 47 ਦਾ ਵੰਡ ਦਾ ਜਿਹੜਾ ਕਾਰਨ ਸੀ, ਉਹਦਾ ਮੁੱਖ ਕਾਰਨ ਹਿੰਦੂਤਵ ਸੋਚ ਸੀ। ਦੋ ਮੁਲਕ ਬਣ ਗਏ, ਇੱਕ ਪਾਕਿਸਤਾਨ ਤੇ ਇੱਕ ਹਿੰਦੁਸਤਾਨ ਜੀ। ਹੁਣ ਹੋਇਆ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਬਣਿਆ, ਉਸ ਸੰਵਿਧਾਨ ਦੇ ਵਿੱਚ ਇਹਨਾਂ ਨੇ ਸੈਕੂਲਰ ਸਟੇਟ ਦਾ ਇੱਕ ਪੁਆਇੰਟ ਪਾ ਕੇ ਤੇ ਉਹਦੇ ਥੱਲੇ ਸਾਰਿਆਂ ਨੂੰ ਹੀ ਦੱਬ ਦਿੱਤਾ। ਧਾਰਾ 25 ਦੇ ਤਹਿਤ ਜੈਨੀਆਂ, ਬੋਧੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਬਣਾ ਦਿੱਤਾ ਵੀ ਇਹ ਹਿੰਦੂ ਹੀ ਨੇ, ਇਹ ਹਿੰਦੂਆਂ ਤੋਂ ਵੱਖਰੇ ਨਹੀਂ। ਤੇ ਇਸ ਗੱਲ ਦੀ ਸਮਝ ਸਿੱਖ ਆਗੂਆਂ ਨੂੰ ਬਹੁਤ ਬਾਅਦ ਵਿੱਚ ਲੱਗੀ ਤੇ ਉਹਨਾਂ ਨੇ ਜਿਹੜਾ 1982 ਦੇ ਵਿੱਚ ਧਰਮ ਯੁੱਧ ਮੋਰਚਾ ਆਰੰਭ ਹੋਇਆ ਸੀ, ਉਹਦੇ ਤੋਂ ਥੋੜਾ ਚਿਰ ਪਹਿਲਾਂ ਇਹ ਮੁੱਦੇ ਨੂੰ ਉਠਾਇਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਧਾਰਾ 25 ਖਤਮ ਕੀਤੀ ਜਾਵੇ ਜੀ। ਹੁਣ ਜੇ ਹਿੰਦੂਤਵ ਚਾਹੇ ਹਿੰਦੂ ਨੇਸ਼ਨ ਦੀ ਜਿਹੜੀ ਬੁਨਿਆਦ ਆ,
ਉਹ 47 ਦੀ ਵੰਡ ਦੇ ਵਿੱਚ ਮਜ਼ਬੂਤ ਹੋ ਕੇ ਉੱਭਰ ਕੇ ਆਈ। ਸਾਰੇ ਅਧਿਕਾਰ ਜਿਹੜੇ ਸੱਤਾ ਦੇ ਅਧਿਕਾਰ ਸਾਰੇ ਇਹਨਾਂ ਦੇ ਕੋਲ ਸਨ। ਭਾਵੇਂ ਕਾਂਸਟੀਟਿਊਸ਼ਨਲ ਅਸੈਂਬਲੀ ਸੀ, ਉਹਦੇ ਵਿੱਚ ਵੀ ਇਹਨਾਂ ਦੀ ਬਹੁ ਗਿਣਤੀ, ਤੇ ਉਸ ਤੋਂ ਬਾਅਦ ਜਦੋਂ ਸੰਵਿਧਾਨ ਲਾਗੂ ਹੋਇਆ ਉਹਦੇ ਵਿੱਚ ਵੀ ਇਹਨਾਂ ਨੇ ਮਨਮਰਜ਼ੀ ਦੇ ਕਾਨੂੰਨ, ਮਨਮਰਜ਼ੀ ਦੀਆਂ ਧਾਵਾਂ ਸ਼ਾਮਲ ਕਰਕੇ ਤੇ ਸੈਕੂਲਰ ਸਟੇਟ ਬਣਾਤਾ। ਤੇ ਸੈਕੂਲਰ ਸਟੇਟ ਦੇ ਕਲਾਵੇ ਦੇ ਵਿੱਚ ਸਾਡੀ ਵੱਖਰੀ ਆਇਡੈਂਟੀਟੀ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ। ਜੀ, ਇਹ ਤਾਂ ਇਹ ਗੱਲ ਹੁੰਦੀ ਹੈ ਸ਼ੁਰੂਆਤ ਦੀ। ਸ਼ੁਰੂਆਤ ਨੂੰ ਜਦੋਂ ਅਸੀਂ ਦੇਖਦੇ ਹਾਂ ਜ਼ਰੂਰ ਇਸ ਦੇ ਜਿਹੜੇ ਬੀਜ ਰੂਪ ਹੈਗੇ ਆ ਉਹ ਦੇਖਣ ਨੂੰ ਮਿਲਦੇ ਆ, ਪਰ ਪਿਛਲੇ ਜੇ ਸਾਰੇ 47 ਤੋਂ ਬਾਅਦ ਦਾ ਇਤਿਹਾਸ ਸਾਰਾ ਭਾਰਤ ਦਾ, ਆਜ਼ਾਦ ਭਾਰਤ ਦਾ ਦੇਖਣਾ ਹੋਵੇ ਤੇ ਕਿਹੜੇ ਹਥਕੰਡੇ ਹੈਗੇ ਆ ਜਿਹੜੇ ਅਪਣਾਏ ਗਏ ਆ RSS ਵੱਲੋਂ ਜਾਂ ਉਹਨਾਂ ਦਾ ਜਿਹੜਾ ਹੁਣ ਪੋਲੀਟੀਕਲ ਵਿੰਗ ਹੈ BJP ਵੱਲੋਂ, ਕਿ ਉਹ ਇਸ ਮੁਕਾਮ ਤੱਕ ਪਹੁੰਚੇ ਆ ਕਿ ਉਹ ਹਿੰਦੂ ਰਾਸ਼ਟਰ ਡਿਕਲੇਅਰ ਕਰਨ ਵੱਲ ਹੁਣ ਅੱਗੇ ਵੱਧ ਰਹੇ ਆ ਤੇ ਭਾਰਤ ਦੀ ਜਿਹੜੀ ਸੱਤਾ ਹੈਗੀ ਹੈ ਉਹ ਉਹਨਾਂ ਦੇ ਹੱਥ ਵਿੱਚ ਹੈ। ਵੇਖੋ, ਸਭ ਤੋਂ ਪਹਿਲਾਂ ਇਸ ਏਜੰਡੇ ਨੂੰ, ਹਿੰਦੂਤਵ ਦੇ ਏਜੰਡੇ ਨੂੰ ਨਹਿਰੂ ਪਰਿਵਾਰ ਨੇ ਤੇ ਖਾਸ ਕਰਕੇ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਉਦੋਂ ਇਹਨੇ ਲਾਗੂ ਕਰਨਾ ਸ਼ੁਰੂ ਕੀਤਾ। ਉਹਨੇ ਮਟਨ ਦੇ ਮੰਦਰਾਂ ਦੇ ਵਿੱਚੋਂ ਆਪਣੀ ਜਿਹੜੀ ਬੈਕਗਰਾਉਂਡ ਸੀ, ਆਪਣਾ ਜਿਹੜਾ ਕੁਰਾ ਸੀ, ਉਹਨੂੰ ਲੱਭ ਕੇ ਤੇ ਪਤਾ ਕੀਤਾ ਕਿ ਸਾਡਾ ਖਾਨਦਾਨ ਜਿਹੜਾ ਉਹਦਾ ਪਿਛੋਕੜ ਕੀ ਆ, ਤੇ ਉਹ ਗੰਗੂ ਦੇ ਨਾਲ ਇਹਨਾਂ ਦਾ ਜਿਹੜਾ ਪਿਛੋਕੜ ਜੁੜ ਗਿਆ। ਜਿਹੜਾ ਨਹਿਰੂ ਪਰਿਵਾਰ ਆ ਇਹ ਗੰਗੂ ਦੀ ਅੰਸ਼ ਵੰਸ਼ ਸੀ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਨ ਦੇ ਅਵਜਾਨੇ ਵਜੋਂ ਇਹਨਾਂ ਨੂੰ ਇੱਕ ਨਹਿਰ ਦੇ ਕੰਢੇ ਦੇ ਉੱਤੇ ਜਗੀਰ ਮਿਲੀ ਸੀ ਤੇ ਉਹ ਨਹਿਰ ਦੇ ਜਗੀਰ ਦੇ ਕਾਰਨ ਇਹ ਉਥੋਂ ਨਹਿਰੂ ਪਰਿਵਾਰ ਬਣ ਗਿਆ। ਇਹ ਗੰਗੂ ਦੀ ਅੰਸ਼ ਵੰਸ਼ ਸੀ। ਤੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਉੱਤੇ, ਸਿੱਖਾਂ ਨੂੰ ਸਫਾ ਹਸਤੀ ਤੋਂ ਮਿਟਾਉਣ ਦਾ ਯਤਨ ਕੀਤਾ। ਦਰਬਾਰ ਸਾਹਿਬ ਤੇ ਜਿਹੜਾ ਜੂਨ 1984 ਦਾ ਹਮਲਾ ਸੀ, ਜੇ ਵੇਖਿਆ ਜਾਵੇ ਤੇ ਜਿਹੜੀ RSS ਦੀ ਸੋਚ ਸੀ, ਜਿਹੜੀ ਵੀ ਸੱਤਾ ਦੇ ਵਿੱਚ ਪਾਰਟੀ ਆਈ ਉਹਨੇ ਉਹਨੂੰ ਲਾਗੂ ਕਰਨ ਦਾ ਆਪਣੇ ਵੱਲੋਂ ਸਿਰ ਤੋੜ ਯਤਨ ਕੀਤਾ। ਪਹਿਲਾ ਯਤਨ ਇੰਦਰਾ ਗਾਂਧੀ ਨੇ ਕੀਤਾ ਤੇ ਵਰਤਮਾਨ ਜਿਹੜੀ ਮੋਦੀ ਸਰਕਾਰ ਆ, ਮੋਦੀ ਤੇ ਹੈ ਹੀ RSS ਦਾ ਪ੍ਰਮੁੱਖ ਵਲੰਟੀਅਰ ਸੀ, ਮੁੱਖ ਆਗੂ ਸੀ ਕਿਸੇ ਵੇਲੇ ਰਿਹਾ ਜੀ। ਤੇ ਜਦੋਂ ਇਹ ਹੱਥ ਵਿੱਚ ਸੱਤਾ ਆ ਗਈ ਤੇ ਇਹਨੇ ਹੁਣ ਫੈਸਲਾ ਕਰ ਲਿਆ ਵਾ ਕਾਨੂੰਨ ਘੜ ਕੇ, ਕਾਨੂੰਨਾਂ ਦੇ ਅੰਡਰ ਲੈ ਕੇ ਸਾਰੀਆਂ ਹੀ ਹਿੰਦੁਸਤਾਨ ਵਿੱਚ ਵਸਣ ਆ ਰਹੀਆਂ ਘੱਟ ਗਿਣਤੀਆਂ ਦੀ ਅੱਡਰੀ ਵੱਖਰੀ ਹੋਂਦ ਹਸਤੀ ਨੂੰ ਮਿਟਾ ਕੇ ਤੇ ਹਿੰਦੂਆਂ ਦੇ ਵਿੱਚ ਜਜ਼ਬ ਕਰ ਲੈਣਾ। ਇਹਦੇ ਵਿੱਚ ਜਿੱਥੇ ਤੁਸੀਂ ਗੱਲ ਕੀਤੀ ਹੈ ਜਿਵੇਂ ਸੈਕੂਲਰਿਜ਼ਮ ਦੀ ਜਾਂ ਭਾਰਤ ਦੇ ਸੰਵਿਧਾਨ ਦੀ, ਜਿਹਦੇ ਵਿੱਚ ਇਹ ਗੱਲ ਧਾਰਾ 25(b) ਦਾ ਜਿਹੜਾ ਆਰਟੀਕਲ ਹੈ ਉਹਦੇ ਵਿੱਚ ਸਿੱਧੇ ਤੌਰ ਤੇ ਲਿਖੀ ਗਈ ਹੈ ਕਿ ਜਿਹੜੇ ਸਿੱਖ ਨੇ, ਬੋਧੀ ਨੇ, ਜੈਨ ਨੇ, ਸਾਰੇ ਜਿਹੜੇ ਧਰਮ ਹੈਗੇ ਆ ਇਹ ਹਿੰਦੂਇਜ਼ਮ ਦਾ ਹੀ ਅੰਗ ਨੇ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ। ਤੇ ਹੁਣ ਫਿਰ ਕਿਹੜੀ ਜਿਹੜੀ ਏਜੰਡਾ ਹੋਰ ਕੀ ਬਾਕੀ ਰਹਿ ਗਿਆ ਜਿਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਸੰਵਿਧਾਨ ਦੇ ਵਿੱਚ ਜਿੱਥੇ ਇਹ ਗੱਲ ਲਿਖੀ ਜਾ ਚੁੱਕੀ ਹੈ, ਮੰਨੀ ਜਾ ਚੁੱਕੀ ਹੈ, ਉੱਥੇ ਹੁਣ ਕਿਹੜੀ ਗੱਲ ਲਈ ਯਤਨ ਕੀਤੇ ਜਾ ਰਹੇ ਨੇ? ਵੇਖੋ, ਹੁਣ ਤੇ ਐਲਾਨੀਆਂ ਤੌਰ ਦੇ ਉੱਤੇ ਜਿਹੜੀ RSS ਦੀ ਲੀਡਰਸ਼ਿਪ ਆ ਜਾਂ BJP ਦੀ ਲੀਡਰਸ਼ਿਪ ਆ, ਉਹ ਸਪਸ਼ਟ ਤੌਰ ਦੇ ਉੱਤੇ ਇਹ ਕਹਿ ਰਹੀ ਆ ਕਿ ਹਿੰਦੁਸਤਾਨ ਹਿੰਦੂਆਂ ਦਾ ਵਾ, ਹਿੰਦੁਸਤਾਨ ਵਿੱਚ ਵਸਣ ਵਾਲੇ ਸਾਰੇ ਹਿੰਦੂ ਆ। ਜਿਹੜੇ ਆਪਣੇ ਆਪ ਨੂੰ ਹਿੰਦੁਸਤਾਨ ਦੇ ਵਿੱਚ ਨਹੀਂ ਸਮਝਦੇ, ਉਹ ਕਿਤੇ ਹੋਰ ਥਾਂ ਚਲ ਜਾਣ। ਬਹੁਤਾ ਕਿਹਾ ਜਾਂਦਾ ਕਿ ਪਾਕਿਸਤਾਨ ਚਲ ਜਾਣ। ਤੇ ਜਿਹੜਾ 84 ਦੇ ਵਿੱਚ ਵੀ, 84 ਤੋਂ ਪਹਿਲਾਂ ਵੀ ਇੱਕ ਨਾਅਰਾ ਲਾਇਆ ਜਾ ਰਿਹਾ ਸੀ RSS ਵੱਲੋਂ, ਜਿਹੜੀਆਂ ਹੋਰ ਇਹਨਾਂ ਦੀਆਂ ਹਿੰਦੂ ਜਥੇਬੰਦੀਆਂ ਸੀ ਉਹਨਾਂ ਵੱਲੋਂ ਜੋ ਨਾਅਰਾ ਲਿਆ ਜਾ ਰਿਹਾ ਸੀ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਿੱਖਾਂ ਨੂੰ ਵੀ ਪਾਕਿਸਤਾਨ ਭੇਜ ਦਿਆਂਗੇ। ਉਹ ਸਾਰੀ ਜਿਹੜੀ ਸੋਚ ਆ ਉਹ ਹੁਣ
ਸਤਾ ਦੀ ਤਾਕਤ ਦੇ ਨਾਲ ਇੰਨੀ ਪ੍ਰਫੁੱਲਤ ਹੋ ਚੁੱਕੀ ਆ ਕਿ ਹੁਣ ਕਾਨੂੰਨ ਬਣਾ ਕੇ ਨਵੇਂ ਕਾਨੂੰਨ ਜਿਹੜਾ ਨਾਗਰਿਕਤਾ ਐਕਟ ਆਇਆ ਲਿਆਂਦਾ ਵਾ, ਜਿਹਦੇ ਵਿੱਚ ਇਹਨਾਂ ਨੇ ਆਰ ਲਈ ਆ ਕਿ ਜਿਹੜੇ ਪੀੜਤ ਨੇ ਅਫਗਾਨਿਸਤਾਨ ਦੇ, ਪਾਕਿਸਤਾਨ ਦੇ ਤੇ ਬੰਗਲਾਦੇਸ਼ ਦੇ ਮੁਸਲਮਾਨਾਂ ਤੋਂ ਬਿਨਾਂ ਗੈਰ ਮੁਸਲਮ ਜਿਹੜੇ ਜਿੰਨੇ ਵੀ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਪਨਾਹ ਦਿੱਤੀ ਜਾਵੇਗੀ, ਹਿੰਦੁਸਤਾਨ ਦੀ ਨਾਗਰਿਕਤਾ ਦਿੱਤੀ ਜਾਵੇਗੀ ਤੇ ਮੁਸਲਮਾਨਾਂ ਦੇ ਨਾਲ ਉਹ ਇੱਕ ਲਾਈਨ ਖਿੱਚ ਦਿੱਤੀ ਗਈ ਆ, ਇਹ ਇੱਕ ਕਾਨੂੰਨ ਬਣਾ ਕੇ। ਉਸ ਤੋਂ ਇਲਾਵਾ ਹੋਰ ਵੀ ਜਿਹੜਾ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਆ, ਜਿਹੜੇ ਕਾਨੂੰਨਾਂ ਨੂੰ ਲਾਗੂ ਕਰਨ ਦਾ ਤੌਰ ਤਰੀਕਾ ਵਾ, ਉਹਦੇ ਵਿੱਚ ਵੀ ਇੱਕ ਲਾਈਨ ਖਿੱਚ ਲਈ ਗਈ ਆ ਕਿ ਕਾਨੂੰਨਾਂ ਨੂੰ ਦੋ ਤਰੀਕਿਆਂ ਦੇ ਨਾਲ ਲਾਗੂ ਕੀਤਾ ਜਾਂਦਾ। ਕਾਨੂੰਨ ਇੱਕ ਹੀ ਆ, ਉਹਨੂੰ ਲਾਗੂ ਦੋ ਤਰੀਕਿਆਂ ਨਾਲ ਕੀਤਾ ਜਾਂਦਾ। ਹੁਣ ਮੰਨ ਲਓ ਸਿੱਖ ਆ, ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਲਈ ਕਾਨੂੰਨ ਹੋ ਰਿਹਾ ਤੇ ਜਿਹੜੇ ਹਿੰਦੂ ਨੇ, ਜਿਹੜੇ ਚਾਹੇ ਹਿੰਦੁਸਤਾਨ ਦੇ ਨੌਕਰ ਨੇ, ਕਿਉਂਕਿ ਜਿਸ ਨੌਕਰੀ ਨੂੰ ਗੁਰੂ ਮਹਾਰਾਜ ਨੇ ਜਾਤੀ ਵਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਇਆ ਕਹਿ ਕੇ ਇਹਦੀ ਨਿੰਦਾ ਕੀਤੀ ਆ, ਤੇ ਉਹ ਜਿਹੜੇ ਚਾਕਰ ਨੇ ਹਿੰਦੁਸਤਾਨ ਦੇ, ਜਿਹੜੇ ਚਾਕਰ ਨੇ, ਉਹ ਆਪਣੇ ਧਰਮ ਨੂੰ, ਦੀਨ ਨੂੰ, ਅਮਾਨ ਨੂੰ, ਜੰਬੀਰ ਨੂੰ ਖਤਮ ਕਰਕੇ ਤੇ ਉਹ ਹਿੰਦੂ ਹਿੰਦੁਸਤਾਨ ਦੇ ਵਾਸਤੇ ਜੋ ਕੁਝ ਵੀ ਕਰਦੇ ਆ, ਸਿੱਖਾਂ ਨੂੰ ਦਾ ਕਤਲੇਆਮ ਕਰਨ ਵਾਸਤੇ, ਮੁਸਲਮਾਨਾਂ ਦਾ ਕਤਲੇਆਮ ਕਰਨ ਵਾਸਤੇ, ਈਸਾਈਆਂ ਦਾ ਕਤਲੇਆਮ ਕਰਨ ਵਾਸਤੇ, ਚਾਹੇ ਹੋਰ ਘੱਟ ਗਿਣਤੀਆਂ ਦਾ ਮਾਓਵਾਦੀ ਨੇ ਜਿਹੜੇ ਉਹਨਾਂ ਦਾ ਕਤਲੇਆਮ ਕਰਨ ਵਾਸਤੇ, ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਵਾਸਤੇ ਜੇ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜੇ ਹੋ ਜਾਣ ਤੇ ਕਾਨੂੰਨ ਦੀ ਵਰਤੋਂ ਹੋਰ ਤਰੀਕੇ ਨਾਲ ਕੀਤੀ ਜਾਂਦੀ ਆ। ਜਿਵੇਂ ਹੁਣ 3 ਸਾਲ ਵੀ ਉਹਨਾਂ ਨੇ ਸਜ਼ਾ ਨਹੀਂ ਕੱਟੀ, 1 ਸਾਲ ਉਹਨਾਂ ਨੂੰ ਸਜ਼ਾ ਕੋਰਟ ਵੱਲੋਂ ਸੁਣਾਇਆ ਹੋਇਆ ਸੀ ਤੇ ਉਹਨਾਂ ਦੀ ਰਿਹਾਈ ਕਰ ਦਿੱਤੀ, ਜਿਨ੍ਹਾਂ ਨੇ 3 ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ। ਉਹਨਾਂ ਦੀ ਰਿਹਾਈ ਕਰ ਦਿੱਤੀ। ਜਿਹੜੇ ਸਾਡੇ ਸਿੱਖ ਨੇ ਜੇਲ੍ਹਾਂ ਵਿੱਚ ਬੰਦ, ਉਹਨਾਂ ਨੂੰ 30 ਸਾਲ ਹੋ ਗਏ ਆ। ਜੇ ਰਿਹਾਈ ਦਾ ਐਲਾਨ ਕਰ ਵੀ ਦਿੱਤਾ ਤੇ ਫਿਰ ਤਰੀਕਾ ਕੀ ਹੈ? ਕੋਰਟ ਦੇ ਥਰੂ ਫਿਰ ਉਹਦੇ ਉੱਤੇ ਬੈਨ ਲਾ ਦਿੱਤਾ ਜਾਂਦਾ। ਜਿਵੇਂ ਭੁੱਲਰ ਦੀ ਰਿਹਾਈ ਇੱਕ ਵਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ, ਜੀ ਬਿਲਕੁਲ, ਸੁਪਰੀਮ ਕੋਰਟ ਦੀ ਕਾਨੂੰਨ ਦੀ ਸ਼ਰਟ ਲੈ ਕੇ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ, ਉਹ ਸਟੇ ਦੇ ਦਿੱਤਾ ਕਿ ਇਹਦੀ ਰਿਹਾਈ ਨਹੀਂ ਹੋ ਸਕਦੀ। ਹੁਣ ਜਿਹੜੀ ਕਾਨੂੰਨਾਂ ਦੀ ਦੁਰਵਰਤੋਂ ਆ ਪੰਜਾਬ ਦੇ ਵਿੱਚ, ਚਾਹੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੇ ਵਿੱਚ, ਉਹ ਕਿਹਦੇ ਵਿਰੁੱਧ ਕੀਤੀ ਜਾਂਦੀ ਆ? ਘੱਟ ਗਿਣਤੀਆਂ ਦੇ ਵਿੱਚ। ਜਿਵੇਂ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਜਿਹੜਾ ਉਹ ਬਣਿਆ 1967 ਦਾ ਸੀ, ਉਦੋਂ ਬਣਾਇਆ ਸੀ ਨਕਸਲਵਾੜੀ ਲਹਿਰ ਨੂੰ ਦਬਾਉਣ ਵਾਸਤੇ, ਲੇਕਿਨ ਉਹਦੇ ਉੱਤੇ ਵੀ ਨਹੀਂ ਕੀਤੀ ਗਈ। ਉਹਦੀ ਵਰਤੋਂ ਕਿਹਦੇ ਉੱਤੇ ਕੀਤੀ ਗਈ ਆ? ਸਿਰਫ ਤੇ ਸਿਰਫ ਸਿੱਖ ਕੌਮ ਦੇ ਉੱਤੇ, ਸਿੱਖਾਂ ਦੇ ਉੱਤੇ 2010 ਤੋਂ ਆਰੰਭ ਹੋਈ ਆ। ਹੁਣ ਉਸ ਕਾਨੂੰਨ ਦੀ ਆੜ ਹੇਠ ਇਹਨਾਂ ਨੇ 200 ਦੇ ਕਰੀਬ ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ, ਜਿਹਦੇ ਤੇ ਕਾਲਾ ਕਾਨੂੰਨ ਲੱਗ ਜਾਂਦਾ ਜੀ। ਉਹਦੀ ਆਖਰੀ ਅਦਾਲਤਾਂ ਨਹੀਂ ਲੈਂਦੀਆਂ ਤੇ ਉਨੀ ਸਜ਼ਾ ਉਹਨੂੰ ਅੰਡਰ ਟ੍ਰਾਇਲ ਨੂੰ ਹੀ ਘਟਾ ਦਿੰਦੀਆਂ ਨੇ, ਜਿੰਨੀ ਸਜ਼ਾ ਉਸ ਆਫੈਂਸ ਦੇ ਵਿੱਚ ਵੀ ਨਹੀਂ, ਜਿਹਦਾ ਚਾਰਜ ਉਹਦੇ ਉੱਤੇ ਲਾਇਆ ਜਾਂਦਾ। ਹੁਣ ਇਹ ਜਿਹੜੀ ਦੁਰਵਰਤੋਂ ਆ, ਕਦੇ ਟਾਡਾ ਆ ਗਿਆ, ਕਦੇ ਪੋਟਾ ਆ ਗਿਆ, ਕਦੇ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਆ ਗਿਆ, ਕਿਤੇ ਹੋਰ ਕੋਈ ਐਕਟ ਆ ਗਿਆ, ਉਹਦੀ ਦੁਰਵਰਤੋਂ ਕਰਕੇ ਇਹ ਸਿੱਖਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਨੇ ਕਿ ਜੇ ਤੇ ਹਿੰਦੂ ਬਣ ਕੇ ਰਹਿਣਾ, ਹਿੰਦੁਸਤਾਨ ਦਾ ਨਾਰਾ ਲਾ ਕੇ ਇੱਥੇ ਰਹਿਣਾ ਤੇ ਤੁਹਾਨੂੰ ਰਹਿਣ ਦੀ ਇਜਾਜ਼ਤ ਆ। ਜੇ ਤੁਸੀਂ ਆਪਣੀ ਅਟਰੀ ਨਿਆਰੀ ਵਿਲੱਖਣ ਹੋਂਦ ਹਸਤੀ ਨੂੰ ਬਰਕਰਾਰ ਰੱਖ ਕੇ ਰਹਿਣ ਦਾ ਯਤਨ ਕਰਨਾ ਤੇ ਫਿਰ ਤੁਹਾਡੇ ਵਾਸਤੇ ਇੱਥੇ ਕੋਈ ਥਾਂ ਜੀ। ਭਾਈ ਸਾਹਿਬ, ਜਿਵੇਂ ਇਸ ਐਕਟ ਦਾ ਅਸੀਂ ਜ਼ਿਕਰ ਕਰਦੇ ਹਾਂ, ਪਹਿਲਾਂ ਵੀ ਜ਼ਿਕਰ ਹੋਇਆ, ਚਾਰੇ ਪਾਸੇ ਸਾਡੇ ਦਰਸ਼ਕ ਵੀ ਇਸ ਬਾਰੇ ਜਾਣਦੇ ਆ। ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆ, ਜਿਹਦੇ ਥੱਲੇ ਹੁਣ ਜਿਹੜੀ ਮੁਸਲਮਾਨਾਂ ਦੇ ਖਿਲਾਫ ਜਿਹੜੀ ਨਾਗਰਿਕਤਾ ਦਾ ਹੋਵੇ ਜਾਂ
ਜਿਹੜਾ ਰਜਿਸਟਰ ਦੀ ਨੈਸ਼ਨਲ ਰਜਿਸਟਰ ਦੀ ਗੱਲ ਹੋਵੇ, ਉਸ ਦੇ ਥੱਲੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਦੀ ਗੱਲ ਹੋਵੇ, ਉਸ ਦੇ ਥੱਲੇ ਜਿਹੜੀ ਇਹ ਸਿੱਧੀ ਸਿੱਧੀ ਲਾਈਨ ਮੁਸਲਮਾਨਾਂ ਦੇ ਖਿਲਾਫ ਖਿੱਚੀ ਇਸ ਵਕਤ ਦਿਖਾਈ ਦੇ ਰਹੀ ਹੈ ਕਿ ਉਹੀ ਚੀਜ਼ ਜਾਂ ਉਹੀ ਜਿਹੜਾ ਏਜੰਡਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਖਿਲਾਫ ਵੀ ਵਰਤਿਆ ਜਾ ਸਕਦਾ ਹੈ? ਬਿਲਕੁਲ ਵਰਤਿਆ ਜਾ ਸਕਦਾ ਜੀ। ਸਿੱਖਾਂ ਦੇ ਖਿਲਾਫ ਤੇ ਇਹ ਪਹਿਲਾਂ ਹੀ ਕਾਲੇ ਕਾਨੂੰਨਾਂ ਦੀ ਵਰਤੋਂ ਕਰ ਰਹੇ ਨੇ। ਹੁਣ ਵੇਖੋ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦਾ ਖਾਤਮਾ ਵਾ, ਉਹ ਇਹਦੀ ਸ਼ੁਰੂਆਤ ਸੀ। ਜਿਹੜਾ ਆ ਹੁਣ ਨਾਗਰਿਕਤਾ ਬਿੱਲ ਲਿਆਂਦਾ ਵਾ, ਜਿਹੜਾ ਐਕਟ ਬਣਿਆ, ਜਿਹੜਾ ਕਾਨੂੰਨ ਪਾਸ ਕਰ ਦਿੱਤਾ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੇ, ਤੇ ਰਾਸ਼ਟਰਪਤੀ ਦੇ ਸਾਈਨ ਵੀ ਉਹਦੇ ਉੱਤੇ ਹੋ ਗਏ ਆ ਜਾਂ ਹੋ ਜਾਣਗੇ। ਉਹ ਸਿੱਧਾ ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਮੁਸਲਮਾਨ ਇਸ ਦੇਸ਼ ਦੇ ਸ਼ਹਿਰੀ ਨਹੀਂ ਮੰਨੇ ਗਏ। ਉਹਨਾਂ ਨੂੰ ਬਗਾਨਗੀ ਦਾ ਅਹਿਸਾਸ ਕਰਾਤਾ ਕਿ ਤੁਸੀਂ ਬਗਾਨੇ ਜੇ, ਇਸ ਦੇਸ਼ ਦੇ ਵਿੱਚ ਰਹਿਣਾ ਬਣ ਕੇ ਰਹੋ ਤੇ ਨਹੀਂ ਰਹਿਣਾ ਤੇ ਨਹੀਂ। ਪਹਿਲਾ ਸਟੈਪ ਇਹ ਕੀ ਚੁੱਕਦੇ ਆ ਕਿ ਕਿਸੇ ਵੀ ਕੌਮ ਦੀ ਲੀਡਰਸ਼ਿਪ ਨੂੰ ਆਪਣੇ ਛਲਾਵੇ ਵਿੱਚ ਲੈ ਕੇ ਉਹਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਉਂਦੇ ਆ। ਜਿਵੇਂ JFK ਦੇ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਹੁੰਦਾ ਸੀ, ਜਿਹੜੀ 370 ਧਾਰਾ, ਬਾਅਦ ਵਿੱਚ ਸ਼ੇਖ ਅਬਦੁੱਲਾ, ਜਿਹਨੇ ਪਹਿਲਾਂ ਸ਼ੇਖ ਅਬਦੁੱਲੇ ਨੇ ਸੰਘਰਸ਼ ਕੀਤਾ, ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਲੇਕਿਨ ਜਦੋਂ ਉਹਨੂੰ ਛਲਾਵੇ ਵਿੱਚ ਲੈ ਗਿਆ, ਜਦੋਂ ਆਪਣੀ ਕਠਪੁਤਲੀ ਬਣਾ ਲਿਆ, ਤਾਂ ਉਦੋਂ ਉਹਨੂੰ ਰਿਹਾ ਕਰਕੇ ਤੇ ਉਹਨੂੰ ਸੱਤਾ ਦੇ ਦਿੱਤੀ। ਇਸੇ ਤਰ੍ਹਾਂ ਹੀ ਕੁਝ ਚੰਦ ਬੰਦਿਆਂ ਨੂੰ ਖਰੀਦ ਕੇ ਇਹ ਮੁਗਲਿਆ ਸਲਤਨਤ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ, ਜਿਵੇਂ ਗੰਗੂ, ਚੰਦੂ, ਸੁੱਚਾ ਨੰਦ, ਤੇ ਇਸੇ ਤਰ੍ਹਾਂ ਹੀ ਅੰਗਰੇਜ਼ ਸਾਮਰਾਜ ਨੇ ਕੀਤਾ, ਜਿਹਦੇ ਵਿੱਚ ਖਾਸ ਕਰਕੇ ਮਜੀਠੀਆ ਪਰਿਵਾਰ ਆ ਜਾਂਦਾ ਸੀ। ਜਗੀਰਦਾਰ, ਝੋਲੀ ਚੱਕ, ਪਿੱਟੂ, ਜਿੰਨੇ ਵੀ ਸਿੱਖਾਂ ਦੇ ਸੀ, ਉਹ ਆ ਜਾਂਦੇ ਸੀ। ਉਹਨਾਂ ਦੇ ਕੋਲੋਂ ਉਹਨਾਂ ਦੀ ਕੌਮ ਦੇ ਵਿਰੁੱਧ ਹੀ ਕੰਮ ਕਰਾਏ ਜਾਂਦੇ ਸੀ। ਇਸੇ ਤਰ੍ਹਾਂ ਹੀ ਅੱਜ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ, ਬਾਦਲ ਦਾ ਪਰਿਵਾਰ, ਹੁਣ ਮੰਨ ਲਓ ਸ਼੍ਰੋਮਣੀ ਕਮੇਟੀ ਆ, ਸਿੱਖਾਂ ਦੀ ਸੰਸਥਾ ਵਾ ਜੀ, ਸ਼੍ਰੋਮਣੀ ਦੀ ਚੋਣ ਜਿਹੜੀ ਆ ਕਿਉਂ ਨਹੀਂ ਕਰਾਈ ਜਾ ਰਹੀ? ਇਸ ਕਰਕੇ ਨਹੀਂ ਕਰਾਈ ਜਾ ਰਹੀ ਕਿ ਉਹਨਾਂ ਨੂੰ ਬਾਦਲ ਨਾਲੋਂ ਹੋਰ ਚੰਗਾ ਕੋਈ ਵੀ ਹਿੰਦੂ ਹਿੰਦੁਸਤਾਨ ਦੇ ਹਿੱਤ ਵਿੱਚ ਲੀਡਰ ਨਹੀਂ ਲੱਭਦਾ, ਜਿਹਦਾ ਚਿਹਰਾ ਜਿਹੜਾ ਸਿੱਖਾਂ ਵਾਲਾ ਵਾ, ਲੇਕਿਨ ਜਿਹੜੇ ਉਹਦੇ ਕੰਮ ਆ ਉਹ ਸਿੱਖਾਂ ਨਾਲ ਦੁਸ਼ਮਣੀ ਕਮਾਉਣ ਵਾਲੇ ਆ ਜੀ। ਤੇ ਇਹਦੇ ਵਿੱਚ ਜਿਹੜਾ ਇਹ ਏਜੰਡਾ ਅਸੀਂ ਗੱਲ ਕਰ ਰਹੇ ਹਾਂ, ਹਿੰਦੁਸਤਾਨ ਦਾ, ਹਿੰਦੂਤਵ ਦਾ ਜਿਹੜਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ, ਇਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਿੱਥੇ ਖੜਿਆ ਦੇਖਦੇ ਹੋ ਇਸ ਵਕਤ ਭਾਰਤ ਦੀ ਮੋਦੀ ਸਰਕਾਰ ਨੂੰ? ਕਿੰਨਾ ਕੁ ਸਫਲ ਉਹ ਦਿਖ ਰਿਹਾ ਇਸ ਵਕਤ ਇੰਪਲੀਮੈਂਟ ਹੁੰਦਾ? ਵੇਖੋ, ਸਫਲ ਤੇ ਉਹਦੀ ਸਫਲਤਾ ਤੇ ਇਸ ਗੱਲ ਤੋਂ ਸਿਰ ਪੈਂਦੀ ਆ ਕਿ ਪਾਰਲੀਮੈਂਟ ਦੇ ਵਿੱਚ ਉਹਨੇ ਕਾਨੂੰਨ ਬਣਾ ਦਿੱਤਾ, ਜਿਹੜੇ ਉਹਦਾ ਹੈਲੋ 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 ਵਿਊਅਰਸ, ਮੈਨੂੰ ਲੱਗਦਾ ਜਿਹੜੀ ਸਾਡੀ ਲਾਈਨ ਹੈਗੀ ਆ ਉਹ ਡਿਸਕਨੈਕਟ ਹੋ ਚੁੱਕੀ ਹੈ। ਭਾਈ ਨਰਾਇਣ ਸਿੰਘ ਚੌੜਾ ਹੋਰਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ ਜੇ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਤੇ ਗੱਲ ਜਿਵੇਂ ਅਸੀਂ ਇਹ ਹਿੰਦੂ ਰਾਸ਼ਟਰ ਦੀ ਕਰ ਰਹੇ ਸੀ, ਜਿਹੜਾ ਏਜੰਡਾ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਹਿੰਦੁਸਤਾਨ, ਤਾਂ ਇਹਦੇ 'ਤੇ ਭਾਈ ਨਰਾਇਣ ਸਿੰਘ ਚੌੜਾ, ਜਿਹੜੇ ਕਿ ਸਿੱਖ ਇਤਿਹਾਸ ਨਾਲ ਵੀ ਸੰਬੰਧ ਰੱਖਦੇ ਆ ਤੇ ਸੰਘਰਸ਼ ਦੇ ਵਿੱਚ, ਅਜੋਕੇ ਸਿੱਖ ਸੰਘਰਸ਼ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਅਹਿਮ ਯੋਗਦਾਨ ਹੈ ਉਹ ਪਾਇਆ, ਪਰ ਕਿਸੇ ਕਾਰਨ ਕਰਕੇ ਉਹਨਾਂ ਦੇ ਨਾਲ ਜਿਹੜਾ ਸਾਡਾ ਕਨੈਕਸ਼ਨ ਸੀ ਉਹ ਟੁੱਟ ਗਿਆ ਤੇ ਰਾਬਤਾ ਨਹੀਂ ਹੋ ਪਾ ਰਿਹਾ। ਮੈਂ ਦੇਖ ਰਿਹਾ ਵੀ ਜਿਹੜਾ ਸਾਡਾ ਸਮਾਂ ਵੀ ਹੈ ਉਹ ਸ਼ੋਅ ਦਾ ਹੁਣ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ। ਸੋ ਮੈਨੂੰ ਲੱਗਦਾ ਵੀ ਸਾਨੂੰ ਅੱਜ ਦੀ ਜਿਹੜੀ ਗੱਲਬਾਤ ਹੈ ਉਹਨੂੰ ਅਸੀਂ ਇੱਥੇ ਹੀ ਸੰਕੋਚਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ ਤੇ ਭਾਈ ਸਾਹਿਬ ਹੋਰਾਂ ਤੋਂ ਨਾਲ ਵੀ ਜਿਹੜਾ ਰਾਬਤਾ ਕਰਕੇ ਦੁਬਾਰਾ ਉਹਨਾਂ ਦੇ ਨਾਲ ਇਸ ਸ਼ੋਅ ਦੀ ਜਿਹੜੀ ਕੰਟੀਨਿਊਟੀ ਹੈਗੀ ਹੈ ਉਹ ਅਸੀਂ ਜਾਰੀ ਰੱਖਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜ਼ਰੂਰ
ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।